ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਤੁਹਾਡਾ ਮਨਪਸੰਦ ਭੁਲੇਖਾ ਟੀਵੀ ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਅਜੇ ਸਵੇਰ ਦੀ ਗੱਲ ਹੈ, ਨਾਸ਼ਤੇ ਦੇ ਵਿੱਚ ਬੰਦਾ ਜੇ ਅਖਬਾਰ ਨਾ ਖਾਵੇ, ਮੇਰਾ ਮਤਲਬ ਹੈ ਕਿ ਨਾਸ਼ਤਾ ਕਰਨ ਲੱਗਾ ਜੇ ਬੰਦਾ ਅਖਬਾਰ ਨਾ ਪੜ੍ਹੇ ਤੇ ਸਵਾਦ ਨਹੀਂ ਆਉਂਦਾ। ਇੰਝ ਲੱਗਦਾ ਹੈ ਕਿ ਜਿਵੇਂ ਦਿਨ ਹੀ ਨਹੀਂ ਚੜਿਆ, ਬੰਦਾ ਰਾਤ ਦੇ ਹਨੇਰੇ 'ਚ ਕਿਤੇ ਡਾਵਾਡੋਲ ਹੁੰਦਾ, ਕਿਤੇ ਉਰਾਂ ਪਰਾਂ ਡਿੱਗਦਾ ਫਿਰ ਰਿਹਾ। ਲਿਹਾਜ਼ਾ ਸਵੇਰੇ ਨਾਸ਼ਤੇ ਵਿੱਚ ਅਖਬਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਹਨੂੰ ਬੰਦਾ ਚਾਹ ਸੁੜਕ ਸੁੜਕ ਕੇ ਪੀਏ ਤੇ ਅਖਬਾਰ ਪੜ੍ਹੇ। ਤੇ ਸਵੇਰ ਦੀ ਗੱਲ ਹੈ, ਮੈਂ ਰੋਜ਼ਨਾਮਾ ਪੋਸਟਮਾਰਟਮ ਲਾਹੌਰ ਪੜ੍ਹ ਰਿਹਾ ਸਾਂ। ਸਵੇਰ ਦੀ ਗੱਲ ਹੈ, ਮੈਂ ਰੋਜ਼ਨਾਮਾ ਪੋਸਟਮਾਰਟਮ ਪੜ੍ਹ ਰਿਹਾ ਸਾਂ ਤੇ ਅਚਾਨਕ ਇੱਕ ਖਬਰ ਤੇ ਮੇਰੀ ਨਜ਼ਰ ਪਈ। ਮੈਂ ਤੜਫ ਕੇ ਰਹਿ ਗਿਆ। ਕਿਵੇਂ ਤੜਫ ਕੇ ਰਹਿ ਗਿਆ? ਖਬਰ ਕੀ ਸੀ? ਖਬਰ ਇਹ ਸੀ ਕਿ ਖੁਦਕਸ਼ੀ ਤੋਂ ਬਚਾਉਣ ਵਾਲੀਆਂ ਦਵਾਈਆਂ ਸਮੇਤ 60 ਐਸੀਆਂ ਦਵਾਈਆਂ ਨੇ ਜਿਹਨੂੰ ਅਸੀਂ ਲਾਈਫ ਸੇਵਰਸ ਕਹਿੰਦੇ ਹਾਂ, ਜਾਂ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਨੇ ਜਿਹੜੀਆਂ ਕਿ ਮਾਰਕੀਟ 'ਚੋਂ ਨਾਪੈਦ ਹੋ ਚੁੱਕੀਆਂ ਨੇ। ਤੇ ਸਾਈਕਾਟ੍ਰਿਕ ਐਸੇ ਤਰ੍ਹਾਂ ਦਾ ਕੋਈ ਨਾ ਹੀ ਯਾਰ, ਕੋਈ ਬਹਰਹਾਲ ਇਹ ਕਹਿ ਲਓ ਕਿ ਨਫਸਿਆਤੀ ਮਾਲਜੀਨ ਦਾ ਜਾਂ ਨਫਸਿਆਤੀ ਹਵਾਲਿਆਂ ਦੇ ਨਾਲ ਜੋ ਤਨਜ਼ੀਮ ਹੈ, ਉਹਨਾਂ ਨੇ ਖੱਪ ਪਾਈ ਹੈ ਕਿ ਇਹ ਦਵਾਈਆਂ ਭਾਜੀ ਫਿਲ ਫੋਰ ਮਾਰਕੀਟਸ ਆਉਣੀਆਂ ਚਾਹੀਦੀਆਂ ਨੇ। ਕੀ ਆਖਿਆ? ਕਿ ਖੁਦਕਸ਼ੀ ਤੋਂ ਬਚਾਉਣ ਵਾਲੀਆਂ 60 ਤੋਂ ਵੱਧ ਦਵਾਈਆਂ ਐਸੀਆਂ ਨੇ ਜਿਹੜੀਆਂ ਨਾ ਸਿਰਫ ਇਹ ਕਿ ਖੁਦਕਸ਼ੀ ਤੋਂ ਬਚਾਉਂਦੀਆਂ ਨੇ, ਬਲਕਿ ਇਨਸਾਨੀ ਜ਼ਿੰਦਗੀ ਲਈ ਜ਼ਰੂਰੀ ਨੇ, ਲਾਈਫ ਸੇਵਰਸ ਨੇ, ਔਰ ਉਹ ਦਵਾਈਆਂ ਮਾਰਕੀਟ 'ਚੋਂ ਗਾਇਬ ਨੇ। ਹੁਣ ਜਿਹੜੇ ਦਵਾਈਆਂ ਬਣਾਉਣ ਵਾਲੇ ਨੇ ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਜਨਾਬ ਡਾਲਰ ਦਾ ਰੇਟ ਕੋਠੇ ਤੇ ਚੜ੍ਹ ਗਿਆ, ਖਾਮ ਮਾਲ ਬੜਾ ਮਹਿੰਗਾ ਹੋ ਗਿਆ, ਅਸੀਂ ਦਵਾਈਆਂ ਨਹੀਂ ਬਣਾ ਸਕਦੇ। ਇਸ ਲਈ ਕਿ ਜਦੋਂ ਮਹਿੰਗੀਆਂ ਦਵਾਈਆਂ ਬਣਾਵਾਂਗੇ ਉਹ ਵਿਕਣਗੀਆਂ ਨਹੀਂ। ਹੁਣ ਮਸਲਾ ਇਹ ਹੈ ਕਿ ਸੋਚਣ ਵਾਲੀ ਗੱਲ ਹੈ ਕਿ ਅੱਗੇ ਤੁਸੀਂ ਸਸਤੀਆਂ ਦਵਾਈਆਂ ਵੇਚ ਰਹੇ ਹੋ, ਅੱਗੇ ਵੀ ਤਾਂ ਯਾਰ ਅਰਨਿੰਗ ਰੁਪਈਆਂ 'ਚ ਤੇ ਖਰਚ ਡਾਲਰਾਂ 'ਚ ਉਹ ਹਿਸਾਬ। ਐਡੀਆਂ ਮਹਿੰਗੀਆਂ ਦਵਾਈਆਂ ਨੇ ਕਿ ਮਾੜਾ ਬੰਦਾ ਦਵਾਈ ਲੈਣ ਦੇ ਬਜਾਏ ਘਰੋਂ ਖੁੱਡੇ 'ਚੋਂ ਕੁੱਕੜ ਫੜਦਾ, ਪੀਰ ਸਾਹਿਬ ਕੋਲ ਲਿਜਾ ਕੇ ਤਵੀਤ ਲੈਂਦਾ ਤਾਂ ਖੁਸ਼ ਹੋ ਜਾਂਦਾ, ਚਲੋ ਭਾਵੇਂ ਰਾਹ 'ਚ ਤਵੀਤ ਲੈ ਕੇ ਆਉਂਦੇ ਫੁੜਕ ਜਾਏ। ਇਸ ਲਈ ਕੋਈ ਦਵਾਈ ਨਹੀਂ ਲੈ ਸਕਦਾ ਜਦੋਂ ਐਂਟੀਬਾਇਓਟਿਕ ਦਵਾਈ ਉਹਨੇ ਅਫੋਰਡ ਨਹੀਂ ਕਰ ਸਕਣੀ, ਲੈ ਨਹੀਂ ਸਕਣੀ, ਜਾਂ ਮਾਰਕੀਟ 'ਚ ਮਿਲਣੀ ਨਹੀਂ ਹੈ, ਤੇ ਉਹਨੇ ਕੀ ਕਰਨਾ ਹੈ? ਉਸਨੇ ਫਿਰ ਆਸਰਾਗਿਰੀ ਲੱਭਣੀ ਹੈ, ਜਾਂ ਠੱਗਾਂ ਕੋਲ ਜਾਣਾ ਹੈ, ਤੇ ਜਾਂ ਫਿਰ ਜਿਵੇਂ ਜੇ ਟੀਵੀ ਖੋਲੋ, ਰੇਡੀਓ ਖੋਲੋ, ਅਖਬਾਰ ਵੇਖੋ, ਖੱਪ ਪਈ ਹੁੰਦੀ ਹੈ ਅਸੀਂ ਇੰਨੀਆਂ ਡਿਸਪੈਂਸਰੀਆਂ ਬਣਾਤੀਆਂ, ਅਸੀਂ ਜਨਾਬ ਇੰਨੇ ਹੈਲਥ ਸੈਂਟਰ ਬਣਾਤੇ, ਅਸੀਂ ਫਲਾਂ ਬਣਾਤਾ, ਟਮਕਾਨ ਬਣਾਤਾ, ਉਰਾਂ ਬਣਾਤਾ, ਪਰਾਂ ਬਣਾਤਾ। ਤੇ ਹੁੰਦਾ ਕੀ ਹੈ? ਕਦੇ ਪਿੰਡਾਂ 'ਚ ਜਾ ਕੇ ਵੇਖੋ ਨਾ ਤੁਸੀਂ, ਜਿਹੜਾ ਕਿ ਜਿਹੜੇ ਬੇਸਿਕ ਹੈਲਥ ਯੂਨਿਟਸ ਨੇ ਉੱਥੇ ਤੁਹਾਨੂੰ ਇਨਸ਼ਾਅੱਲਾ ਤਾਲਾ ਕੋਈ ਡਾਕਟਰ ਨਹੀਂ ਲੱਭੇਗਾ। ਇਸ ਲਈ ਕਿ ਡਾਕਟਰ ਸਾਹਿਬ ਸ਼ਹਿਰ ਬੈਠੇ ਪ੍ਰੈਕਟਿਸ ਕਰ ਰਹੇ ਹੁੰਦੇ ਨੇ, ਤੇ ਪਿੰਡ ਦਾ ਮੀਆਂ ਸਾਹਿਬ ਜਦੋਂ ਟੈਲੀਫੋਨ ਕਰਦਾ ਹੈ ਉਹ ਗੱਡੀ ਕੱਢਦਾ ਡਾਕਟਰ, ਜਾਂ ਮੋਟਰਸਾਈਕਲ ਕੱਢਦਾ, ਮੀਆਂ ਸਾਹਿਬ ਨੂੰ ਚੈੱਕ ਕਰਕੇ ਦਵਾਈਆਂ ਦੇ ਕੇ ਵਾਪਸ ਆ ਜਾਂਦਾ। ਤੇ ਡਿਸਪੈਂਸਰੀ ਜਾਂ ਉੱਥੋਂ ਦਾ ਚੌਕੀਦਾਰ ਚਲਾ ਰਿਹਾ ਹੁੰਦਾ, ਜਾਂ ਕੋਈ ਹੋਰ ਮੁਲਾਜ਼ਮ ਚਲਾ ਰਿਹਾ ਹੁੰਦਾ, ਤੇ ਸ਼ੈਲਫਾਂ ਦੇ ਵਿੱਚ ਦਵਾਈ ਨਾਂ ਦੀ ਕੋਈ ਸ਼ੈ ਨਹੀਂ ਹੁੰਦੀ। ਹੁਣ ਜਿੱਥੇ ਸਿਹਤ ਦੀਆਂ ਸਹੂਲਤਾਂ ਇਹੋ ਜਿਹੀਆਂ ਹੋਣ, ਉੱਥੇ ਹੁੰਦਾ ਕੀ ਹੈ? ਉੱਥੇ ਹੁੰਦਾ ਇਹ ਹੈ ਕਿ ਮਰੀਜ਼ ਪਹਿਲੋਂ ਕਹਿੰਦਾ ਕਿ ਯਾਰ ਆਮ ਫੀਲਿੰਗ ਸਮਥਿੰਗ, ਪੂਰਾ ਆਪਣਾ ਮੰਜੇ ਤੇ ਡਿੱਗਦਾ, ਉਹ ਘਰ ਵਾਲੇ ਕਹਿੰਦੇ ਇਹਨੂੰ ਇਹ ਦੇ ਦਿਓ, ਇਹਨੂੰ ਫਲਾਂ ਦੇ ਦਿਓ, ਇਹਨੂੰ ਟਮਕਾਨ ਦੇ ਦਿਓ, ਇਹ ਠੀਕ ਹੋ ਜਾਏਗਾ। ਉਹ ਕਦੀ ਟੇਵਾ ਲੱਗ ਜਾਂਦਾ, ਟੋਟਕਾ ਕੰਮ ਕਰ ਜਾਂਦਾ, ਠੀਕ ਹੋ ਜਾਂਦਾ, ਨਹੀਂ ਤੇ ਫਿਰ ਕੰਮ ਸੀਰੀਅਸ ਹੋ ਜਾਂਦਾ, ਕੰਮ ਲਮਕ ਜਾਂਦਾ। ਅਖੀਰ ਜਦੋਂ ਵੇਖਦੇ ਨੇ ਕਿ ਭਲਵਾਨ ਜੀ ਜੇ ਮੰਜਾ ਨਾ ਚੁੱਕਿਆ ਤੇ ਜਵਾਨ, ਇਹ ਬਾਬਾ, ਇਹ ਅੰਮਾ, ਇਹਦੇ ਫੌਤ ਹੋਣ 'ਚ ਕੋਈ ਕਸਰ ਨਹੀਂ ਰਹਿ ਗਈ, ਲਿਆਦਾ ਮੰਜਾ ਚੁੱਕਿਆ, ਟਰਾਲੀ ਤੇ ਸੁੱਟਿਆ, ਤੇ ਟਰਾਲੀ ਠਗਾ ਠੱਗ ਸ਼ਹਿਰ ਨੂੰ।
ਹੁਣ ਜਿਹੜੇ ਮਰੀਜ਼ ਨੇ ਬਚਣਾ ਹੈ, ਉਹ ਟਰਾਲੀ ਦੇ ਝਟਕੇ ਐਡੇ ਸ਼ਦੀਦ ਹੁੰਦੇ ਨੇ ਕਿ ਉਹਨੇ ਵੀ ਹਸਪਤਾਲ ਤੱਕ ਜਾਂਦਿਆਂ ਜਾਂਦਿਆਂ ਨਹੀਂ ਬਚਣਾ, ਰਾਹ 'ਚ ਹੀ ਫੌਤ ਹੋ ਕੇ ਉਰਾਂ ਪਰਾਂ ਹੋ ਕੇ ਉਹ ਜਾਣਾ ਜਿਹੜਾ। ਹੁਣ ਬਦਨਸੀਬੀ ਦੇਖੋ ਕਿ ਇੱਥੇ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਕੋਈ ਨਹੀਂ, ਤੇ ਜਿਹੜੀਆਂ ਮਾੜੀਆਂ ਮੋਟੀਆਂ ਦਵਾਈਆਂ ਨੇ ਉਹ ਅਫੋਰਡੇਬਲ ਨਹੀਂ, ਉਹ ਗਰੀਬ ਬੰਦਾ ਮਾੜਾ ਬੰਦਾ ਖਰੀਦ ਨਹੀਂ ਸਕਦਾ। ਤੁਸੀਂ ਦੱਸੋ ਹੀ ਯਾਰ, ਕਿੱਥੇ ਜਾਏ ਬੰਦਾ? ਕੋਈ ਹੈ ਇਸ ਸਵਾਲ ਦਾ ਜਵਾਬ? ਹੁਣ ਜਿਹੜਾ ਕਾਮਨ ਮੈਨ ਹੈ, ਆਮ ਬੰਦਾ ਹੈ, ਉਹ ਕਹਿੰਦਾ ਭਾਜੀ ਤੁਸੀਂ ਵੜੋ ਭਾਂਡੇ 'ਚ, ਇਹ ਡਾਲਰ ਦਾ ਰੇਟ ਉੱਚਾ ਜਾਂ ਨੀਵਾਂ ਸਾਨੂੰ ਕੀ, ਇਹ ਖਾਮ ਵਾਲਿਆਂ ਨੂੰ ਮਿਲਦਾ ਜਾਂ ਨਹੀਂ ਮਿਲਦਾ ਸਾਨੂੰ ਕੀ, ਇਹ ਦਵਾਈਆਂ ਬਾਜ਼ਾਰ 'ਚ ਨਹੀਂ ਲੱਭਦੀਆਂ ਸਾਨੂੰ ਕੀ, ਪਰ ਸਾਨੂੰ ਦਵਾਈਆਂ ਚਾਹੀਦੀਆਂ ਨੇ, ਤੇ ਉਹ ਮਾਲੀ ਹੈਸੀਅਤ ਚਾਹੀਦੀ, ਉਹ ਪੈਸੇ ਚਾਹੀਦੇ ਨੇ ਜਿਹੜੇ ਕਿ ਉਹ ਦਵਾਈਆਂ ਖਰੀਦ ਸਕਣ। ਹੁਣ ਨਾ ਤੇ ਬਾਜ਼ਾਰ ਵਿੱਚ ਦਵਾਈਆਂ ਨੇ, ਨਾ ਲੋਕਾਂ ਦੀਆਂ ਮਾੜੇ ਬੰਦਿਆਂ ਦੀਆਂ ਜੇਬਾਂ ਵਿੱਚ ਪੈਸੇ ਨੇ ਕਿ ਉਹ ਬਿਮਾਰ ਹੋਣ ਤੇ ਦਵਾਈਆਂ ਖਰੀਦ ਸਕਣ। ਲਿਹਾਜ਼ਾ ਮਾੜਾ ਬੰਦਾ ਜਦੋਂ ਮੰਜੇ ਤੇ ਡਿੱਗਦਾ ਹੈ, ਉਹ ਨਾਲ ਹੀ ਸਾਰਿਆਂ ਨੂੰ ਕਹਿ ਦਿੰਦਾ ਓਕੇ ਗੁੱਡ ਬਾਏ, ਓਕੇ ਗੁੱਡ ਬਾਏ। ਉਹਨੂੰ ਪਤਾ ਹੁੰਦਾ ਕਿ ਨਾ ਪੈਸੇ ਹੋਣਗੇ ਨਾ ਦਵਾਈਆਂ ਲੈ ਸਕਾਂਗਾ, ਲਿਹਾਜ਼ਾ ਡਾਇਰੈਕਟ ਉਹਦਾ ਨੂੰ। ਹੁਣ ਉਹਦਾ ਜਾਣ ਦੇ ਵੀ ਜਿਹੜਾ ਹੈ ਉਹ ਵੀ ਬੜੇ ਖੌਫਨਾਕ ਚੱਕਰ ਨੇ, ਇਸ ਲਈ ਕਿ ਇਸੇ ਤਰੀਕੇ ਦੇ ਨਾਲ ਇੱਕ ਬੇਗਮ ਸਾਹਿਬ ਬੜੇ ਗੁੱਸੇ ਵਿੱਚ, ਬੜੇ ਜਲਾਲ ਦੇ ਵਿੱਚ ਉਹਨੇ ਆਖਿਆ ਤੂੰ ਬਾਰ-ਬਾਰ ਮੈਨੂੰ ਕਹਿਣਾ ਕਿ ਤੇਰੇ ਪਿੱਛੇ ਮਰ ਗਿਆ, ਤੇਰੇ ਪਿੱਛੇ ਮਰ ਗਿਆ, ਤੂੰ ਕੜਮਿਆ ਮਰਦਾ ਤੇ ਹੈ ਹੀ ਕੋਈ ਨਹੀਂ। ਉਸ ਜਵਾਨ ਨੇ ਆਖਿਆ ਅੱਛਾ ਫਿਰ ਮੁਟਿਆਰੇ ਅਸੀਂ ਵੀ ਮਰਨ ਦਾ ਕੋਈ ਰਾਹ ਲੱਭ ਲੈਂਦੇ, ਥੋੜਾ ਜਿਹਾ ਸਵਾਬ ਕਮਾ ਲਈਏ। ਉਹਨੇ ਬੇਗਮ ਤੋਂ ਉਤਾ ਕੇ ਚੁੱਕਿਆ ਮਸਲਾ ਤੇ ਤੜਾ ਤੜ ਨਮਾਜ਼ਾਂ। ਅੱਗੋਂ ਬੇਗਮ ਇੰਸਪਾਇਰ ਨਹੀਂ ਹੋਈ ਕਿ ਬੰਦਾ ਠੀਕ ਹੋ ਗਿਆ, ਸ਼ਰੀਫ ਹੋ ਗਿਆ, ਨਮਾਜ਼ਾਂ ਪੜ੍ਹ ਰਿਹਾ। ਉਹਨੇ ਆਪਣੇ ਪੁੱਤਰ ਨੂੰ ਬੁਲਾਇਆ, ਉਹਨੇ ਕਿਹਾ ਕਾਕਾ ਗੱਲ ਸੁਣ, ਇਹ ਦੇਖ ਆਪਣੇ ਪਿਓ ਨੂੰ, ਇਹਦੇ ਕਰਤੂਤ ਵੇਖ, ਉਹਨੇ ਮੈਨੂੰ ਛੱਡ ਕੇ 70 ਦੇ ਪਿੱਛੇ ਹੈ, ਸਮਝਾ ਆਪਣੇ ਪਿਓ ਨੂੰ। ਤੇ ਇੱਥੇ ਜੋ ਸੂਰਤ ਹਾਲ ਜਾ ਰਹੀ ਹੈ, ਉਹ ਮਸਲਾ ਵੀ ਚੁੱਕਣ ਦੀ ਨੌਬਤ ਨਹੀਂ ਆਉਂਦੀ ਤੇ ਡਾਇਰੈਕਟ ਉੱਤੇ ਨੂੰ ਜਾਂਦੀ ਹੈ ਕਿ ਜਿੱਥੇ ਦਵਾਈਆਂ ਕੋਈ ਨਹੀਂ, ਦਵਾਈਆਂ ਲਈ ਪੈਸੇ ਕੋਈ ਨਹੀਂ। ਇਹ ਸਾਰਾ ਫਰਜ਼ ਤਾਂ ਯਾਰ ਰਿਆਸਤ ਦਾ ਬਣਦਾ ਹੈ, ਰਿਆਸਤ ਨੂੰ ਚਲਾਉਣ ਵਾਲੇ ਅਦਾਰਿਆਂ ਦਾ ਬਣਦਾ ਹੈ, ਸਿਆਸੀ ਲੋਕਾਂ ਦਾ ਬਣਦਾ ਹੈ, ਹਕੂਮਤਾਂ ਦਾ ਬਣਦਾ ਹੈ ਕਿ ਉਹ ਲੋਕਾਈ ਨੂੰ ਚੰਗੀ ਤਾਲੀਮ ਦੇਣ, ਆਪਣੇ ਪੱਲਿਓਂ ਦੇਣ, ਮੁਫਤ ਤਾਲੀਮ ਦੇਣ, ਉਹਨਾਂ ਨੂੰ ਮੁਫਤ ਸਿਹਤ ਦੀਆਂ ਸਹੂਲਤਾਂ ਦੇਣ, ਉਹਨਾਂ ਨੂੰ ਇਨਸਾਨੀ ਹਕੂਕ ਦੇਣ, ਉਹਨਾਂ ਨੂੰ ਅਦਬ ਮਸਾਵਾਤ ਤੋਂ ਬਚਾਉਣ, ਉਹਨਾਂ ਲਈ ਬੜਾ ਕੁਛ ਕਰਨ। ਪਰ ਯਾਰ ਇੱਥੇ ਤੇ ਜਿਹੜਾ ਵੀ ਕੁਰਸੀਆਂ ਤੇ ਬਹਿੰਦਾ ਉਹ ਬੜਾ ਕੁਛ ਕਰਦਾ, ਕਮਾਲ ਦਾ ਕੰਮ ਕਰਦਾ, ਹੱਦ ਦਾ ਕੰਮ ਕਰਦਾ, ਆਪਣੇ ਲਈ ਕਰਦਾ, ਕਿਸੇ ਲਈ ਨਹੀਂ ਕਰਦਾ। ਤੇ ਉਹਨੂੰ ਕੀ, ਜਿਵੇਂ ਸਾਨੂੰ ਕੀ ਕਿ ਜਿਹੜਾ ਮਰਜ਼ੀ ਆਏ ਤੇ ਕਿਹੜਾ ਮਰਜ਼ੀ ਜਾਏ, ਸਾਨੂੰ ਤਾਂ ਰੋਟੀ ਚਾਹੀਦੀ ਹੈ ਬਾਬਾ ਜੀ। ਇਸੇ ਤਰੀਕੇ ਨਾਲ ਕੁਰਸੀਆਂ ਸਾਂਭਣ ਵਾਲੇ ਵੀ ਕਹਿੰਦੇ ਨੇ ਕਿ ਸਾਨੂੰ ਕੀ, ਇਹ ਕੱਲ ਦਾ ਮਰਦਾ ਅੱਜ ਹੀ ਫੌਤ ਹੋ ਜਾਏ, ਅਸੀਂ ਕੀ ਕਰੀਏ? ਜਿੰਨਾ ਖਰਚਾ ਕਰਕੇ ਆਇਆ ਯਾਰ ਉਹ ਵੀ ਤੇ ਕੱਢਣਾ। ਜੇ ਪੁਲਿਸੀਆਂ ਬਣਾਉਣੀ ਬਹਿ ਗਏ ਤੇ ਯਾਰ ਸਾਡੇ ਕੋਲ ਟਾਈਮ ਕਿੱਥੋਂ ਮਿਲਣਾ ਕਿ ਅਸੀਂ ਉਰਾਂ ਪਰਾਂ ਦੇ ਕੰਮ ਕਰ ਸਕੀਏ, ਅਸੀਂ ਕੋ ਆਪਣਾ ਟੋਰਾ ਟੋਰ ਸਕੀਏ, ਤੇ ਆਉਣ ਵਾਲੇ ਇਲੈਕਸ਼ਨ ਲਈ ਬੜਾ ਕੁਛ ਕਰ ਸਕੀਏ। ਤੇ ਗੱਲ ਫਿਰ ਇਹ ਨਿੱਕੀ ਜਿਹੀ ਕਿ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?